अस्सलाम वालेकुम, सत श्री अकाल, नमस्कार। पंजाबी प्रचार स्टूडियो तो अपनी नोईयत का खास प्रोग्राम अज तुहाडे सामने लैके आए हाँ। और ਜਿਹੜੇ ਤੁਸੀਂ ਇੱਥੇ ਲੋਕ देख रहे हो ये सारे ही पंजाबी प्रचार के एंकरस हैं। इरफान संबोर जिन्होंने तुसीं जानते हो, सैकड़ा वीडियोज़, मियाँ आसिफ पंजाबी प्रचार नूं जिहड़े लैके चलण वाले, और नाल हैं साडे जसबाद बाजी। जसबाद जी भी पंजाबी प्रचार के एंकर हैं और तुसीं प्रोग्राम इन्हां दे आने वाले टाइम दे विच देखोगे जिहड़े रिकॉर्ड इन्हां दे हो चुके हैं। चारों ही एंकरस, लेकिन इन्हां दे विचों एक जिहड़ा मेहमान साडा खास यूके तो, खास पाकिस्तान, पंजाब, लाहौर और इत्थों के जिहड़े हैं गुरुद्वारे वो विजिट करन आए। खास इन्हां दा एक होर भी सी गुरुद्वारियां दे विजिट के नाल नाल कि इत्थों के लोगों के बिहेवियर्स देखते हैं, इत्थों की जिहड़ी फूड्स हैबिट्स हैं वो देखणियां हैं, इत्थों के लोग किवें रहिंदे हैं, किवें हसदे हैं, किहड़ियां चीज़ां नूं बुरा मनाते हैं, किहड़ियां चीज़ां नूं अच्छा समझदे हा। इन्हां ते भी इन्हां ने बहुत अच्छे विलॉग्स कीते हैं। असीं इन्हां दे चैनल का लिंक भी तुहाडे नाल शेयर कर देंगे ताकि इन्हां दे विलॉग्स तुसीं उहदे देखो। इंग्लिश कम्यूनिटी वास्ते इन्होंने बहुत अच्छा काम किया है और उहदे नाल नाल पंजाबी कम्यूनिटी वास्ते इन्होंने पंजाबी प्रचार वास्ते बहुत सारी रिकॉर्डिंग्स वो की है जिहड़ी आने वाले दिनों के तुसीं देखोगे। विजिट कंप्लीट हो गया, कल ये वापस जा रहे हैं। कल रात इस्लामाबाद तो लंदन की इन्हां दी फ्लाइट है और असीं खुश हाँ कि इन्हां दा विजिट बड़ा कामयाब रहा। जो करना चाहते सी वो करके जा रहे हैं। मैं इरफान समोर और मियाँ आसिफ अली इन्हां तो चाहांगा कि इन्हां दे कुछ क्वेश्चनस जिहड़े इन्हां दे ज़हनां दे विच आंदे हैं, जिहड़े लोकां दे सामने उठने चाहिए हैं, वो प्लीज़ करन ताकि इन्हां दा एक्सपीरियंस भी साडे नाल शेयर होवे और कुछ ये है कि असीं कुछ मैसेज भी खास दे सकीए। जी इरफान, ओवर टू यू। सत श्री अकाल जी सारे पंजाबी प्रचार ਦੇ ਦੇਖਣ ਵਾਲਿਆਂ ਨੂੰ और जस भाजी ਨੂੰ पाकिस्तान 'ਚ ਸਭ ਤੋਂ ਪਹਿਲਾਂ ਤਾਂ ਵੈਲਕਮ ਕਹਾਂਗੇ और पंजाबी प्रचार ਦੇ ਪਲੇਟਫਾਰਮ ਤੇ ਇੱਥੇ ਵੈਲਕਮ ਕਹਾਂਗੇ। ਜਸ ਭਾਜੀ ਤੁਸੀਂ ਪੰਜਾਬੀ ਪ੍ਰਚਾਰ ਦੀਆਂ ਸਾਰੀਆਂ ਵੀਡੀਓਜ਼ ਦੇਖੀਆਂ ਨੇ, ਡਿਫਰੈਂਟ ਵਲੌਗਸ ਹੁੰਦੇ ਨੇ, ਫੂਡ ਵਲੌਗ, ਟਰੈਵਲ ਵਲੌਗ ਹੁੰਦੇ ਨੇ, ਗੁਰਦੁਆਰੇ ਅਸੀਂ ਵਿਜ਼ਿਟ ਕਰਵਾਉਂਦੇ ਆ ਤੇ ਤੁਸੀਂ ਜੋ ਦੇਖਿਆ ਪੰਜਾਬੀ ਪ੍ਰਚਾਰ ਦੇ ਵਲੌਗਸ ਵਿੱਚ ਪਾਕਿਸਤਾਨ ਨੂੰ और जो पाकिस्तान ਬਾਰੇ ਸੁਣਿਆ और फिर ਇੱਥੇ ਆ ਕੇ ਪਾਕਿस्तान ਨੂੰ ਦੇਖਿਆ, ਕਿੰਨਾ ਕੁ ਡਿਫਰੈਂਸ ਲੱਗਿਆ, ਕੀ ਸੋਚ ਕੇ ਆਏ ਸੀ ਤੇ ਇੱਥੇ ਕੀ ਦੇਖਿਆ? ਹਾਂਜੀ, ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਤੇ ਅਸਲਾਮ ਅਲੈਕੁਮ ਸਾਰਿਆਂ ਨੂੰ ਜਿਹੜੇ ਦੇਖਦੇ ਆ ਪ੍ਰੋਗਰਾਮ। ਇੱਥੇ ਆਉਣ ਤੋਂ ਪਹਿਲਾਂ ਮੈਂ ਕੋਈ ਖਾਸ ਜ਼ਿਆਦਾ ਨਹੀਂ ਸੋਚਿਆ ਸੀਗਾ ਕਿ ਕੀ ਦੇਖਣਾ ਚਾਹੁੰਦਾ ਜਾਂ ਕੀ ਇੱਥੇ ਹੋਊਗਾ, ਪਰ ਮੈਂ ਇਹ ਜ਼ਰੂਰ ਮੈਨੂੰ ਪਤਾ ਕਿਉਂਕਿ ਅਸੀਂ ਅਕਸਰ ਯੂਰਪ 'ਤੇ ਘੁੰਮੀ ਫਿਰੀਦਾ ਆ। ਉੱਥੇ ਜਦੋਂ ਜਾਈਦਾ ਤਾਂ ਜ਼ਿਆਦਾਤਰ ਅਸੀਂ ਦੇਖੀਦਾ ਕਲਚਰ, ਖਾਣਾ, ਟ੍ਰੈਡੀਸ਼ਨ, ਲੋਕਾਂ ਦਾ ਰਹਿਣ ਸਹਿਣ, ਬੋਲਦੇ ਕਿਸ ਤਰ੍ਹਾਂ ਆ, ਉਹਨਾਂ ਦੇ ਬਿਹੇਵੀਅਰਸ ਕਿਸ ਤਰ੍ਹਾਂ ਦੇ ਹੁੰਦੇ ਆ। ਉਹੀ ਕੌਨਸੈਪਟ ਮੇਰੇ ਮਨ 'ਚ ਸੀਗਾ ਜਦੋਂ ਮੈਂ ਪਾਕਿਸਤਾਨ ਆਇਆ। ਮੈਂ ਕਿਹਾ ਜੋ ਇੱਥੇ ਮੈਂ ਦੇਖ ਸਕਦਾ, ਨੈਚੁਰਲੀ ਆਪਣਾ ਧਾਰਮਿਕ ਸਥਾਨ ਤਾਂ ਹੈਗੇ ਹੀ ਆ, ਤਾਂ ਉਹ ਤਾਂ ਪਹਿਲਾਂ ਹੀ ਦੇਖਣੇ ਆ, ਪਰ ਉਸ ਤੋਂ ਇਲਾਵਾ ਮੇਰਾ ਮਨ ਸੀਗਾ ਕਿ ਮੈਂ ਹੋਰ ਵੀ ਕੁਛ ਪਾਕਿਸਤਾਨ ਦਾ ਦੇਖਾਂ, ਪਾਕਿਸਤਾਨ ਦੇ ਕਲਚਰ ਬਾਰੇ, ਕਿਉਂਕਿ ਪੰਜਾਬ ਇੱਥੇ ਵੀ ਹੈ ਤਾਂ ਪੰਜਾਬ ਇੰਡੀਆ 'ਚ ਵੀ ਹੈ, ਚੜ੍ਹਦਾ ਤਾਂ ਲਹਿੰਦਾ। ਸੋ ਮੈਨੂੰ ਆ ਨਹੀਂ ਸੀਗਾ ਕਿ ਮੈਂ ਹੋਰ ਮੁਲਕ 'ਤੇ ਜਾ ਰਿਹਾ। ਮੈਨੂੰ ਆਹ ਪਤਾ ਸੀਗਾ ਕਿ ਪੰਜਾਬੀ ਆ, ਮੇਰੇ ਪਾਕਿਸਤਾਨੀ ਪੰਜਾਬੀ ਦੋਸਤ ਵੀ ਯੂਕੇ ਦੇ ਵਿੱਚ ਆ, ਤਾਂ ਉਹਨਾਂ ਦੇ ਵੀ ਕਾਫੀ ਗੱਲਬਾਤ ਹੁੰਦੀ ਰਹਿੰਦੀ ਸੀਗੀ ਕਿ ਪਾਕਿਸਤਾਨ ਇਸ ਤਰ੍ਹਾਂ ਆ, ਆਹ ਦੇਖਿਓ, ਆਹ ਜਗ੍ਹਾ ਜਾਇਓ, ਆਹ ਖਾਣਾ ਖਾਇਓ, ਅਕਸਰ ਆਹੀ ਗੱਲਾਂ ਹੁੰਦੀਆਂ ਸੀਗੀਆਂ। ਸੋ ਜੋ ਮੈਂ ਸੋਚਿਆ ਸੀਗਾ ਮੈਨੂੰ ਲੱਗਦਾ ਉਸ ਤੋਂ ਜ਼ਿਆਦਾ ਹੀ ਮੈਂ ਦੇਖਿਆ। ਜੇ ਮੈਂ ਪਹਿਲਾਂ ਥੋੜ੍ਹੇ 5-6 ਮਹੀਨੇ ਪਹਿਲਾਂ ਦੇਖਾਂ, ਉਦੋਂ ਕੋਈ ਜ਼ਿਆਦਾ ਪਲਾਨ ਨਹੀਂ ਸੀ, ਜ਼ਿਆਦਾ ਗੁਰਦੁਆਰਿਆਂ ਦੀ ਸੀਗੀ ਜਾਂ 2-3 ਕਲਚਰਲ ਸਾਈਟਸ ਦੀ ਵਿਜ਼ਿਟ ਦੀ ਪਲਾਨ ਸੀਗੀ, ਪਰ ਕੋਈ ਖਾਸ ਪਲਾਨ ਨਹੀਂ ਸੀਗੀ ਮੈਂ ਕਹਿ ਸਕਦਾ। ਪਰ ਹੌਲੀ ਹੌਲੀ ਜਦੋਂ ਦਿਨ ਨੇੜੇ ਆਈ ਗਏ, ਫਿਰ ਥੋੜ੍ਹਾ ਮਨ ਸੋਚਣ ਲੱਗਾ ਕਿ ਕੀ ਕਰ ਸਕਦੇ, ਕੀ ਦੇਖ ਸਕਦੇ, ਤਾਂ ਮੈਕਸਿਮਮ ਕੀ ਦੇਖ ਸਕਦੇ ਹਾਂ। ਤਾਂ ਫਿਰ ਜਦੋਂ ਇੱਥੇ ਆਏ ਉਹ ਵੀ ਪਲੈਨਿੰਗ ਥੋੜ੍ਹੀ ਪਰੇ ਕਰਨੀ ਪਈ, ਕਿਉਂਕਿ ਕਈ ਵਾਰੀ ਡਿਸਟੈਂਸ ਤਾਂ ਨਹੀਂ ਪਤਾ ਲੱਗਦਾ, ਇੱਕ ਜਗ੍ਹਾ ਚੱਲ ਜਾਓ ਲੇਟ ਕੰਮ ਹੋ ਜਾਂਦਾ। ਸੋ ਉਹ ਪਲਾਨ ਵੀ ਥੋੜ੍ਹੀ ਦੂਰ ਹੀ ਰਹੀ। ਤਾਂ ਫਿਰ ਆਪਣੀ ਪਲਾਨ ਬਣ ਗਈ, ਕਿਉਂਕਿ ਜਦੋਂ ਤੁਸੀਂ ਮਿਲਦੇ ਲੋਕਾਂ ਨੂੰ, ਉਹਨਾਂ ਦੀ ਜਦੋਂ ਤੁਸੀਂ ਉਹਨਾਂ ਦਾ ਐਕਸਪੀਰੀਅੰਸ ਦੇਖਦੇ ਤਾਂ ਆਪਣਾ ਦੇਖਦੇ ਆ, ਫਿਰ ਮੈਨੂੰ ਲੱਗਦਾ ਤੁਹਾਡੀ ਪਿਕਚਰ ਜਿਹੜੀ ਮਨ ਦੇ ਵਿੱਚ ਹੁੰਦੀ ਉਹ ਕੰਪਲੀਟ ਹੁੰਦੀ। ਕਿਉਂਕਿ ਅਸੀਂ ਸੁਣੀਦਾ ਜਦੋਂ ਸਿੱਖ ਆਉਂਦੇ ਇੱਥੇ, ਕਾਫੀ ਉਹਨਾਂ ਦੇ ਵੀਡੀਓਜ਼ ਦੇਖੇ ਆ, ਤਾਂ ਉਹ ਜਦੋਂ ਕਹਿੰਦੇ ਕਿ ਇੱਥੇ ਸਾਡੇ ਤੋਂ ਪੈਸੇ ਨਹੀਂ ਲੈਂਦੇ ਤਾਂ ਪਿਆਰ ਕਰਦੇ। ਮੈਂ ਗਿਣਤੀ 'ਚ ਜੇ ਮੈਂ ਕੋਸ਼ਿਸ਼ ਕਰਾਂ ਮੈਨੂੰ ਪਤਾ ਨਹੀਂ ਲੱਗੂ ਮੈਂ ਸੈਲਫੀਜ਼ ਕਿੰਨੀਆਂ ਖਿੱਚੀਆਂ ਹੋਣਗੀਆਂ। ਮੈਨੂੰ ਲੱਗਦਾ ਕਰਤਾਰਪੁਰ ਸਾਹਿਬ 50 ਜਾਂ 60 ਸੈਲਫੀਜ਼ ਮੈਂ ਖਿੱਚੀਆਂ। ਤਾਂ ਰੋਜ਼ ਕੋਈ ਨਾ ਕੋਈ ਸੈਲਫੀ ਜ਼ਰੂਰ ਖਿੱਚਦਾ, ਤਾਂ ਲੋਕ ਬੁਲਾਉਂਦੇ। ਜਦੋਂ ਮੈਂ ਆਪ ਵੀ ਵੀਡੀਓ ਕਰਦਾ, ਮੇਰੀ ਅੱਖਾਂ ਹੁੰਦੀਆਂ ਕੈਮਰੇ 'ਤੇ,
ਪਰ ਲੋਕੀ ਆਲੇ ਦੁਆਲੇ ਮੈਨੂੰ ਬੁਲਾਉਂਦੇ, ਹੱਥ ਚੱਕਦੇ, ਕਈ ਪਾਸੇ ਮੈਨੂੰ ਦਿਸਦਾ ਹੁੰਦਾ ਉਹ ਫੋਨ ਕੱਢ ਲੈਂਦੇ, ਉਹ ਕਹਿਣਾ ਚਾਹੁੰਦੇ ਆ। ਇੱਕ ਜਗ੍ਹਾ ਅਸੀਂ ਕੱਲ੍ਹ ਗਏ ਸੀਗੇ ਪਿਲਾਓ ਖਾਣ, ਵੇਟਰਸ ਉੱਥੇ ਸਾਰੇ ਸੈਲਫੀਜ਼ ਖਿੱਚਣਾ ਚਾਹੁੰਦੇ ਸੀਗੇ, ਪਰ ਇੱਕ ਕੋ ਦਲੇਰੀ ਸੀਗੀ, ਉਹਨੇ ਪੁੱਛ ਲਿਆ, ਬਾਕੀ ਸਭ ਦੇਖਦੇ ਹੀ। ਤਾਂ ਲੋਕਾਂ ਦਾ ਜੋ ਰਿਸਪੌਂਸ ਹੈ ਇੱਥੇ, ਕਿਉਂਕਿ ਮੈਨੂੰ ਪਤਾ ਨਹੀਂ ਸੀਗਾ ਕਿ ਇਸ ਤਰ੍ਹਾਂ ਦਾ ਹੋਊਗਾ। ਮੈਂ ਸੁਣਿਆ ਤਾਂ ਸੀਗਾ, ਪਰ ਮੈਨੂੰ ਲੱਗਦਾ ਜਿਸ ਤਰ੍ਹਾਂ ਜਦੋਂ ਤੱਕ ਤੁਸੀਂ ਉਹ ਦੇਖੋਗੇ ਨਹੀਂ, ਤੁਹਾਨੂੰ ਪਤਾ ਨਹੀਂ ਲੱਗਣਾ। ਅੱਛਾ, ਇਹ ਤੇ ਹੋ ਗਿਆ, ਤੁਸੀਂ ਮਿਲੇ ਹੋ, ਬਿਹੇਵੀਅਰ ਵੀ ਦੇਖੇ ਲੋਕਾਂ ਦੇ ਤੁਸੀਂ, ਬਲਕਿ ਤੁਸੀਂ ਫਿਰਦੇ ਵੀ ਰਹੇ ਹੋ ਬਾਹਰ, ਕਿ ਹੋਟਲਾਂ ਵਾਲਿਆਂ ਨੇ ਵੀ ਦੇਖਿਆ ਤੇ ਉਹਨਾਂ ਨੇ ਕਿਹਾ ਨਹੀਂ ਜੀ ਅਸੀਂ ਕੋਈ ਪੇਮੈਂਟ ਨਹੀਂ ਲੈਣੀ, ਉਹ ਜ਼ਬਰਦਸਤੀ ਖਿਲਾਉਂਦੇ ਰਹਿੰਦੇ ਕਿ ਜੀ ਖਾਓ ਤੁਸੀਂ ਸਾਡੇ ਪ੍ਰਾਹੁਣੇ ਹੋ। ਇਹ ਤੇ ਚਲੋ ਇੱਕ ਅਲੱਗ ਗੱਲ। ਦੂਜਾ ਦੱਸੋ, ਤੁਸੀਂ ਇੱਥੇ ਫਿਰੇ ਹੋ, ਸਾਰੇ ਗੁਰਦੁਆਰੇ ਵੀ ਦੇਖੇ ਤੁਸੀਂ, ਨਾਲ ਜਿੰਨੇ ਹੋਰ ਧਾਰਮਿਕ ਸਥਾਨ ਉਹ ਵੀ ਦੇਖੇ, ਹਰ ਥਾਂ 'ਚ ਗਏ ਹੋ ਤੁਸੀਂ, ਕੈਸਾ ਲੱਗਿਆ ਤੁਹਾਨੂੰ? ਕਿੱਦਾਂ ਲੱਗਿਆ ਕਿ ਉਹਨਾਂ ਦੀ ਜਿਹੜੀ ਸੇਵਾ ਸੰਭਾਲ ਆ, ਜਿਹੜਾ ਉਹਦੀ ਲੁੱਕ ਆਫਟਰ ਆ, ਸਹੀ ਹੋ ਰਹੀ ਆ ਕਿ ਨਹੀਂ ਹੋ ਰਹੀ? ਉਹਦੇ ਬਾਰੇ ਤੁਸੀਂ ਆਪਣੇ ਵਿਚਾਰ ਜਿਹੜੇ ਉਹ ਦੱਸੋ ਬਿਲਕੁਲ ਇਹਦੇ ਵਿੱਚ ਕਿਉਂਕਿ ਜਾ ਰਹੇ ਹੋ ਤੁਸੀਂ ਨਿਊਟਰਲ ਹੋ ਕੇ, ਤੁਹਾਨੂੰ ਕੈਸਾ ਲੱਗਿਆ? ਹਾਂਜੀ, ਜੇ ਦੇਖਿਆ ਜਾਵੇ ਕਰਤਾਰਪੁਰ ਸਾਹਿਬ ਤਾਂ ਕੁਛ ਹੋਰ ਹੀ ਚੀਜ਼ ਹੈ। ਉਹ ਤਾਂ ਜੇ ਦੇਖੋ ਤਾਂ ਕੁਛ ਇੰਟਰਨੈਸ਼ਨਲ ਲੈਵਲ ਦੇ ਵਿੱਚ ਬਣਾਤਾ ਹੈ। ਨਨਕਾਣਾ ਸਾਹਿਬ ਜਨਮ ਸਥਾਨ ਵੀ, ਤਾਂ ਹੋਰ ਬਾਕੀ ਉੱਥੇ ਜਿਹੜੇ ਗੁਰਦੁਆਰੇ ਆ। ਇੱਕ ਹੀ ਨੈਗੇਟਿਵ ਚੀਜ਼ ਜਿਹੜੀ ਮੈਨੂੰ ਦਿਸੀ, ਜਿਹੜੇ ਗੁਰਦੁਆਰਾ ਤੰਬੂ ਸਾਹਿਬ ਸੀ, ਉਹ ਜੋ ਸਟਰਕਚਰ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਦਾ ਬਣਿਆ, ਉਹ ਢਾਹ ਕੇ ਹੁਣ ਨਵਾਂ ਬਣਾਉਂਦੇ ਆ। ਉਹਦੀ ਰੈਨੋਵੇਸ਼ਨ ਵੈਸੇ ਕਰਨੀ ਚਾਹੀਦੀ ਸੀ, ਜੋ ਮੇਰੇ ਮਨ ਦੇ ਵਿੱਚ ਆ, ਕਿਉਂਕਿ ਉਹ ਟਾਈਮ ਦੇ ਗੁਰਦੁਆਰੇ ਢਾਉਣੇ ਮੈਨੂੰ ਲੱਗਦਾ ਸਹੀ ਨਹੀਂ ਆ। ਉਹ ਇੱਕ ਰੈਨੋਵੇਸ਼ਨ ਕਰਦੇ, ਜਿੱਦਾਂ ਗੁਰਦੁਆਰਾ ਮੱਲ ਜੀ ਸਾਹਿਬ ਕੀਤਾ, ਉਹ ਸਟਾਈਲ ਦੇ ਵਿੱਚ ਕਰ ਸਕਦੇ ਸੀਗੇ। ਤਾਂ ਉਹਨਾਂ ਨੇ ਆਹ ਕੀਤਾ, ਤਾਂ ਹੁਣ ਚਲੋ ਨਵਾਂ ਗੁਰਦੁਆਰਾ ਲੱਗਦਾ ਤਾਂ ਵਧੀਆ, ਪਰ ਉਹ ਜਿਹੜੀ ਇਤਿਹਾਸਿਕ ਹਿਸਟਰੀ ਆ ਉਹ ਗਈ ਹੁਣ। ਤਾਂ ਉਹ ਵੈਸੇ ਅਥਾਰਟੀਜ਼ ਨੂੰ ਵੈਸੇ ਸੋਚਣਾ ਚਾਹੀਦਾ ਆ, ਜਦੋਂ ਆਹ ਡਿਸੀਜਨਸ ਉਹ ਬਣਾਉਂਦੇ ਆ ਕਿ ਆ ਸਹੀ ਆ ਜਾਂ ਨਹੀਂ। ਤਾਂ ਉਹ ਇੱਕ ਗੱਲ ਜਿਹੜੀ ਲੱਗੀ, ਉਹ ਜਿਹੜੀ ਮਨ ਨੂੰ ਦੁੱਖ ਆਇਆ। ਪਰ ਬਾਕੀ ਹੋਰ ਜਿਹੜੇ ਗੁਰਦੁਆਰੇ ਮੈਨੂੰ ਲੱਗਦਾ ਜਿੰਨੇ ਵੀ ਦੇਖੇ, ਸੰਭਾਲ ਤਾਂ ਉਹਨਾਂ ਦੀ ਕਾਫੀ ਵਧੀਆ ਆ। ਨਨਕਾਣਾ ਸਾਹਿਬ ਸ਼ਾਇਦ 2 ਗੁਰਦੁਆਰੇ, ਕਿਆਰਾ ਸਾਹਿਬ ਇੱਕ ਗੁਰਦੁਆਰਾ ਜਿਹੜਾ ਨਹੀਂ ਜ਼ਿਆਦਾ ਕੰਮ ਹਜੇ ਕੀਤਾ ਆ, ਪਰ ਉਹ ਕਹਿੰਦੇ ਕਿ ਕੰਮ ਕਰਨਾ। ਤਾਂ ਗੁਰਦੁਆਰਾ ਸ਼ਾਇਦ ਭੱਟੀ ਸਾਹਿਬ, ਉੱਥੇ ਵੀ ਕਹਿੰਦੇ ਕਿ ਕੰਮ ਕਰਨਾ, ਕਿ ਉਸ ਪਰ ਉਹਦਾ ਕੰਮ ਵੀ ਜਦੋਂ ਮੈਂ ਦੇਖਿਆ ਕਿ ਆਪ ਨੇ ਮੈਂ ਵੀਡੀਓਜ਼ ਬਣਾਈਆਂ, ਉੱਥੇ ਲੱਗਿਆ ਮੈਨੂੰ ਜਿੱਦਾਂ ਜੇ ਕੋਈ ਕਹੇ ਤੁਸੀਂ 200 ਸਾਲ ਪਹਿਲਾਂ ਚਲੇ ਗਏ ਆ, ਤੁਹਾਨੂੰ ਉਸ ਤਰ੍ਹਾਂ ਦੀ ਫੀਲਿੰਗ ਮਹਿਸੂਸ ਹੁੰਦੀ। ਜਿਸ ਤਰ੍ਹਾਂ ਅਸੀਂ ਹਿਸਟਰੀ ਦੀ ਫਿਲਮਸ ਦੇਖੀ ਦੀਆਂ ਆ, 17ਵੀਂ ਸਦੀ ਦੀਆਂ, 18ਵੀਂ ਸਦੀ ਦੀਆਂ, ਉਸ ਸਟਾਈਲ ਦੀ ਬਿਲਡਿੰਗ ਲੱਗਦੀ। ਉੱਥੇ ਕੰਧਾਂ ਵੀ ਉਸੇ ਸਟਾਈਲ ਦੀਆਂ। ਸੋ ਜਦੋਂ ਉਹਨਾਂ ਨੇ ਹੁਣ ਰੈਨੋਵੇਸ਼ਨ ਕਰਨੀ ਆ, ਉਹ ਜ਼ਿਆਦਾ ਨਾ ਉਹ ਬਦਲ ਦੇਣ, ਕਿਉਂਕਿ ਇੱਕ ਵਾਰੀ ਜੇ ਉਹ ਲੁੱਕ ਚਲੀ ਗਈ ਫਿਰ ਉਹ ਵਾਪਸ ਨਹੀਂ ਮਿਲਣੀ। ਤਾਂ ਸ਼ਾਇਦ ਸਾਡਾ ਆਉਣ ਦਾ ਟਾਈਮ ਵੀ ਹੋਣਾ ਹੀ ਸੀਗਾ, ਜੋ ਤੁਸੀਂ ਦੇਖ ਸਕਦੇ। ਜੀ ਸ਼ੁਕਰੀਆ ਜਸਬਾਤ ਜੀ, ਤੁਸੀਂ ਟੀਮ ਦੇ ਸਵਾਲਾਂ ਦਾ ਜਵਾਬ ਦਿੱਤਾ। ਇੱਕ ਲਾਸਟ ਤੇ ਜਿਹੜਾ ਮੇਰਾ ਕੁਐਸਚਨ ਹੈ, ਉਸ ਤੋਂ ਬਾਅਦ ਅਸੀਂ ਵਾਈਂਡ ਅਪ ਕਰਦੇ ਹਾਂ, ਉਹ ਇਹ ਹੈ ਕਿ ਪੂਰੀ ਦੁਨੀਆ ਦੇ ਪੰਜਾਬੀਆਂ ਨੂੰ, ਔਰ ਸਪੈਸ਼ਲੀ ਪਾਕਿਸਤਾਨ ਦੇ ਅੰਦਰ ਜਿਹੜੇ ਪੰਜਾਬੀ ਵਸਦੇ ਹਨ, ਇਹਨਾਂ ਨੂੰ ਕੀ ਮੈਸੇਜ ਦੇ ਕੇ ਜਾਣਾ ਚਾਹੋਗੇ? ਮੈਂ ਤਾਂ ਇਹੀ ਕਹਿੰਦਾ ਕਿ ਤੁਸੀਂ ਜੇ ਪੰਜਾਬ ਦੇਖਣਾ ਚਾਹੁੰਦੇ ਆ ਤਾਂ ਮੈਂ ਕਹਿੰਦਾ ਤੁਸੀਂ ਜ਼ਰੂਰ ਆਓ ਇੱਥੇ। ਮੈਂ ਕਾਫੀ ਸੁਣਿਆ ਲੋਕਾਂ ਤੋਂ ਕਿ ਇੱਥੇ ਕੁਛ ਹੋ ਜਾਣਾ, ਡਰ ਬਹੁਤ ਆ, ਤਾਂ ਕੰਟਰੀ ਦੇ ਹਾਲਾਤ ਮਾੜੇ ਆ, ਪਰ ਮੈਂ 1% ਆਹ ਗੱਲ ਨਹੀਂ ਦੇਖੀ ਆ ਇੱਥੇ ਆ ਕੇ। ਸੋ ਮੈਂ ਤਾਂ ਕਹਿੰਦਾ ਕਿ ਜ਼ਰੂਰ ਆਵੋ, ਗੁਰਦੁਆਰਿਆਂ 'ਤੇ ਆਵੋ, ਤੁਸੀਂ ਬਹੁਤ ਕੁਝ ਦੇਖ ਸਕਦੇ ਹੋ। ਗੁਰਦੁਆਰੇ ਤੋਂ ਇਲਾਵਾ ਵੀ ਬਹੁਤ ਕੁਝ ਦੇਖ ਸਕਦੇ ਹਾਂ। ਸੋ ਆਪਣਾ ਟਾਈਮ ਤੁਸੀਂ ਇੱਥੇ, ਜਿੰਨਾ ਟਾਈਮ ਤੁਸੀਂ ਇੱਥੇ ਕੱਢ ਸਕਦੇ ਆ, ਮੈਂ ਆਪ ਕਹਿੰਦਾ ਅਸੀਂ ਦਿਨ ਘੱਟ ਇੱਥੇ ਲਾਏ ਆ, ਹਜੇ ਇੱਕ ਹੋਰ ਹਫ਼ਤਾ ਸੌਖਾ ਹੀ ਅਸੀਂ ਲਾ ਸਕਦੇ ਸੀ, ਵੈਸੇ ਮਹੀਨਾ ਹੀ ਲਾ ਸਕਦੇ ਸੀਗੇ। ਤਾਂ ਮੈਂ ਕਹਿੰਦਾ ਜ਼ਰੂਰ ਆਵੋ, ਇੱਥੇ ਬਹੁਤ ਕੁਝ ਹੈਗਾ ਦੇਖਣ ਨੂੰ। ਤਾਂ ਲੋਕ ਵੀ ਵੈਸੇ ਮਿਲਣ ਵਾਲੇ ਆ, ਤਾਂ ਇੱਥੇ ਕੋਈ ਇਸ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਹੋਣੀ। ਹੋਟਲਸ ਵੀ ਇੰਟਰਨੈਸ਼ਨਲ ਸਟੈਂਡਰਡ ਦੇ ਆ। ਲਾਹੌਰ ਦੀ ਸਿਟੀ ਤਾਂ ਵੈਸੇ ਮੈਨੂੰ ਕਾਫੀ ਵਧੀਆ ਲੱਗੀ, ਕਲੈਨਲੀਨੈਸ ਕਾਫੀ, ਸਫਾਈ। ਹੋਰ ਵੀ ਵੈਸੇ ਜਿੱਥੇ ਸ਼ਹਿਰਾਂ 'ਚ ਗਏ ਕਾਫੀ ਵਧੀਆ ਉੱਥੇ ਜੇ ਦੇਖਿਆ ਜਾਵੇ ਮੋਟਰਵੇਜ਼ ਦੇ ਜਿਸ ਤਰ੍ਹਾਂ ਦੀ ਕੰਸਟਰਕਸ਼ਨ ਉਹਨਾਂ ਦੀ ਕੀਤੀ ਆ, ਹਾਈਵੇ ਸਰਵਿਸ ਸਟੇਸ਼ਨਸ ਉਹਨਾਂ ਦੇ ਮੈਂ ਆਪ ਵਲੌਗ ਕੀਤੀ ਸੀਗੀ। ਤਾਂ ਉਹ ਦੇਖ ਕੇ ਹੀ ਮੈਂ ਕਿ ਤੁਹਾਨੂੰ ਲੱਗਦਾ ਪਤਾ ਕਿ ਪਾਕਿਸਤਾਨ ਕਿਸ ਤਰ੍ਹਾਂ ਦਾ ਆ। ਕਈ YouTube ਚੈਨਲਸ ਦਿਖਾਉਂਦੇ ਹੁੰਦੇ ਪਾਕਿਸਤਾਨ ਦੇ ਮੋਟਰਵੇਜ਼, ਤਾਂ ਕਾਫੀ ਜਿੱਦਾਂ ਉਹਨਾਂ ਨੂੰ ਵੀ ਉਹ ਵੀ ਹੈਰਾਨ ਹੁੰਦੇ ਆ ਕਿ ਇਸ ਤਰ੍ਹਾਂ ਦੇ ਮੋਟਰਵੇਜ਼ ਹੈਗੇ ਆ। ਸੋ ਮੈਂ ਕਹਿੰਦਾ ਤੁਸੀਂ ਆਪ ਆਪਣਾ ਰਿਸਰਚ ਕਰਕੇ ਦੇਖੋ, ਸਹੀ ਚੈਨਲਸ ਦੇਖੋ, ਤੁਹਾਨੂੰ ਪਤਾ ਲੱਗ ਜਾਊ ਪਾਕਿਸਤਾਨ ਕਿਸ ਤਰ੍ਹਾਂ ਦਾ ਆ। ਸੋ ਮੈਂ ਤਾਂ ਕਹਿੰਦਾ ਤੁਸੀਂ ਪੰਜਾਬੀ ਪ੍ਰਚਾਰ TV ਵਰਗੇ ਚੈਨਲਸ ਦੇਖੋ, ਤੁਹਾਨੂੰ ਉੱਥੋਂ ਸਹੀ ਗੱਲ ਮਿਲੂਗੀ। ਕੋਈ ਨਹੀਂ ਕੋਈ ਸਕ੍ਰਿਪਟ ਚੱਲਦੀ ਆ, ਜੋ ਮੈਨੂੰ ਦਿਸਦਾ ਉਹੀ ਮੈਂ ਕਹਿ ਦਿੰਦਾ, ਮੈਂ ਬੋਲ ਦਿੰਦਾ। ਤਾਂ ਨਹੀਂ ਕਿ ਕੋਈ
ਮੇਰੇ ਪਿੱਛੇ ਕੋਈ ਗੱਲ ਕਰਾ ਰਿਹਾ, ਸਾਡੀ ਗੱਲਾਂ ਆਪਣੀਆਂ ਆ, ਤਾਂ ਮੈਂ ਵੀ ਕਹਿੰਦਾ ਤੁਸੀਂ ਆਵੋ ਦੇਖੋ ਤਾਂ ਆਪ ਮਹਿਸੂਸ ਕਰੋ, ਕਿਉਂਕਿ ਮੈਂ ਤਾਂ ਮਹਿਸੂਸ ਕਰ ਲਿਆ। ਸ਼ੁਕਰੀਆ ਜੀ, ਸ਼ੁਕਰੀਆ।